ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗਟ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ ਪ੍ਰੋਗਰਾਮ ਸਫਰ ਇੰਡੀਆ ਟੂ ਆਸਟ੍ਰੇਲੀਆ। ਮੇਰੇ ਨਾਲ ਮੇਰੇ ਮਹਿਮਾਨ ਜੁੜ ਚੁੱਕੇ ਨੇ ਜੀ। ਆਓ ਕਰਦੇ ਹਾਂ ਉਹਨਾਂ ਦਾ ਸਵਾਗਤ। ਰਾਜਾ ਗਿੱਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇੰਡੋਸ ਟੀਵੀ ਤੇ। ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜੀ, ਔਰ ਇੰਡੋਸ ਟੀਮ ਦੇ ਸਾਰੇ ਦਰਸ਼ਕਾਂ ਦਾ, ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਥੈਂਕ ਯੂ। ਰਾਜਾ ਗਿੱਲ ਜੀ, ਪੰਜਾਬ ਤੋਂ ਕਿਹੜਾ ਡਿਸਟ੍ਰਿਕਟ ਹੈ ਆਪਣਾ? ਮੇਰਾ ਜੀ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਪਿੰਡ ਧਮੋਟ ਕਲਾਂ ਤੇ ਤਹਿਸੀਲ ਪਾਇਲ। ਓਕੇ, ਧਮੋਟ ਕਲਾਂ ਤੋਂ ਹੈ ਤੁਸੀਂ? ਹਾਂਜੀ। ਤੇ ਤੁਹਾਡਾ ਨਿਕਨੇਮ ਹੀ ਹੈ ਕਿ ਹੋਰ ਵੀ ਨਾਮ? ਮੇਰਾ ਜੀ ਘਰਦਿਆਂ ਦੇ ਨਾਂ ਤਾਂ ਰਾਜਵੀਰ ਸਿੰਘ ਗਿੱਲ, ਤੇ ਪਰ ਭੈਣਾਂ ਅਕਸਰ ਪਿਆਰ ਨਾਲ ਰਾਜਾ ਹੀ ਬੁਲਾਉਂਦੀਆਂ ਸੀ। ਅੱਛਾ, ਰਾਜਾ ਹੀ ਪੈ ਗਿਆ। ਹਾਂਜੀ। ਓਕੇ, ਪੰਜਾਬ ਦੇ ਵਿੱਚ ਕੀ ਕਰਦੇ ਸੀ? ਮੈਂ ਜੀ ਆਪਣਾ ਮਕੈਨੀਕਲ ਇੰਜੀਨੀਅਰਿੰਗ ਕੀਤੀ ਜੀਐਨਈ ਕਾਲਜ ਚੋਂ, ਤੇ ਉਸ ਤੋਂ ਬਾਅਦ ਸ਼ੌਕ ਸੀ ਗੀਤਕਾਰੀ ਦਾ, ਤੇ ਸਟਰਗਲ ਕੀਤੀ ਗੀਤਕਾਰੀ ਦੇ ਵਿੱਚ। ਅੱਛਾ। ਤੇ ਬਸ ਕਰਦੇ ਕਰਦੇ ਇੱਥੇ ਤੱਕ ਪਹੁੰਚ ਗਏ ਜੀ। ਪੰਜਾਬ ਦੇ ਵਿੱਚ ਗੀਤ ਗਾਇਕ ਸੀ ਤੁਸੀਂ? ਗਾਏ ਕੋਈ ਗੀਤ? ਮੈਂ ਸਟਾਰਟਿੰਗ ਤਾਂ ਜੀ ਮੇਰੇ ਮਦਰ ਥੋੜੇ ਧਾਰਮਿਕ ਸੀਗੇ, ਤੇ ਉਹਨਾਂ ਨੂੰ ਸੀਗਾ ਕਿ ਮੈਂ ਗੁਰਬਾਣੀ ਦਾ ਸਰਵਣ ਕਰਾਂ ਜੀ। ਤੇ ਪਰ ਫਿਰ ਉਸ ਤੋਂ ਬਾਅਦ ਟ੍ਰੇਨਿੰਗ ਲਈ ਗੁਰਦੁਆਰਾ ਸਾਹਿਬ ਬਾਬਾ ਹਰਜਿੰਦਰ ਸਿੰਘ ਜੀ ਸੀਗੇ, ਤੇ ਉਹਨਾਂ ਤੋਂ ਸਿੱਖਿਆ। ਉਦੋਂ ਮਗਰੋਂ ਜਦੋਂ ਕਾਲਜ ਆਏ ਤਾਂ ਫਿਰ ਉਹ ਇੰਟਰਸਟ ਥੋੜਾ ਜਿਹਾ ਸੱਭਿਆਚਾਰਕ ਗੀਤਾਂ ਵੱਲ ਚਲੇ ਗਿਆ, ਤੇ ਫਿਰ ਉਹ ਪਲੇਟਫਾਰਮ ਟੋਟਲੀ ਚੇਂਜ ਹੋ ਗਿਆ ਸੀ। ਅੱਛਾ, ਠੀਕ। ਤੇ ਉਸ ਤੋਂ ਬਾਅਦ ਫਿਰ ਸੱਭਿਆਚਾਰ ਗਾਇਕੀ ਵੱਲ ਚਲੇ ਗਏ। ਅੱਛਾ, ਪੰਜਾਬ ਦੇ ਵਿੱਚ ਤੁਸੀਂ ਕੋਈ ਜੌਬ ਵੀ ਕੀਤੀ? ਨਾ ਜੀ, ਜੌਬ ਨਹੀਂ ਕੀਤੀ। ਜੌਬ ਇੱਥੇ ਆ ਕੇ ਕੀਤੀ ਸੀ। ਅੱਛਾ, ਗ੍ਰੈਜੂਏਸ਼ਨ ਜਿਵੇਂ ਕੀਤੀ ਤਾਂ ਫਿਰ ਬਾਹਰਲੇ ਮੁਲਕ ਦਾ ਬਣਾਇਆ? ਟਰਾਈ ਕੀਤੀ ਸੀਗੀ ਜੀ, ਪਰ ਜੌਬ ਉਸ ਵੇਲੇ ਥੋੜਾ ਹਾਰਡ ਹੋ ਗਿਆ ਸੀਗਾ, ਤੇ ਔਰ ਜਿੰਨੇ ਖਰਚੇ ਸਾਡੀਆਂ ਪੜ੍ਹਾਈਆਂ ਤੇ ਹੋਏ ਉਹਨੇ ਲੱਗਦਾ ਨਹੀਂ ਸੀ ਕਿ ਪੂਰੇ ਹੋਣਗੇ, ਤੇ ਫਿਰ ਕੋਸ਼ਿਸ਼ ਕੀਤੀ ਕਿ ਚਲੋ ਇੱਥੇ ਆ ਕੇ ਆਪਣਾ ਮਕਾਮ ਬਣਾਈਏ। ਕਿਵੇਂ ਸੋਚਿਆ ਬਾਹਰਲੇ ਮੁਲਕ ਚ ਆਉਣ ਦਾ? ਆਸਟ੍ਰੇਲੀਆ ਕਿਉਂ ਚੁਣਿਆ? ਆਸਟ੍ਰੇਲੀਆ ਜੀ ਉਦੋਂ ਐਂ ਲੱਗਦਾ ਸੀਗਾ ਕਿ ਵੀ ਥੋੜਾ ਈਜ਼ੀ ਆ। ਕੈਨੇਡਾ 'ਚ ਥੋੜਾ ਜਿਹਾ ਪੈਸਿਆਂ ਦਾ ਚੱਕਰ ਜ਼ਿਆਦਾ ਪੈਂਦਾ ਸੀ, ਫੀਸਾਂ ਜ਼ਿਆਦਾ ਮਹਿੰਗੀਆਂ ਸੀ। ਆਸਟ੍ਰੇਲੀਆ 'ਚ ਥੋੜਾ ਜਿਹਾ ਈਜ਼ੀ ਸੀਗੇ, ਤੇ ਔਰ ਫਰੈਂਡ ਸਰਕਲ ਮੇਰੇ ਬਹੁਤ ਸੀ ਇੱਥੇ, ਤੇ ਜਿਨ੍ਹਾਂ ਦੇ ਕਰਕੇ ਮੈਨੂੰ ਰਾਹ ਬਣੀ ਗਿਆ। ਅੱਛਾ ਜੀ। ਤੇ ਤੁਹਾਡੇ ਮਿਸਿਸ ਨਹੀਂ ਆਏ ਅੱਜ? ਉਹ ਥੋੜਾ ਬੱਚੇ ਥੋੜਾ ਢਿੱਲੇ ਜੇ ਸੀਗੇ, ਤੁਹਾਨੂੰ ਪਤਾ ਸਿਆਲ ਦਾ ਮਹੀਨਾ। ਅੱਛਾ। ਤੇ ਤਾਂ ਕਰਕੇ ਥੋੜਾ ਜਿਹਾ ਤਾਂ ਉਹਨਾਂ ਦੇ ਜਵਾਬ ਵੀ ਦੇਣ ਲਈ ਤਿਆਰ ਹੋ? ਆਪ ਹੀ ਦਿਓ ਹੁਣ ਸਾਰੇ। ਕੋਈ ਚੱਕਰ ਨਹੀਂ, ਕੋਈ ਚੱਕਰ ਨਹੀਂ। ਰੌਣਕ ਬੰਨਣੀ ਆ ਪੂਰੀ। ਸਾਡੇ ਦਰਸ਼ਕਾਂ ਨੂੰ ਬਿਲਕੁਲ ਵੀ ਉਹ ਨਹੀਂ ਕਰਨਾ ਹੈਗਾ। ਕੋਈ ਚੱਕਰ ਨਹੀਂ, ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੇ। ਠੀਕ ਹੈ, ਐਂਟਰਟੇਨਮੈਂਟ ਕਰਨਾ ਪੂਰਾ। ਬਿਲਕੁਲ ਬਿਲਕੁਲ ਜੀ, ਬਿਲਕੁਲ। ਠੀਕ ਹੈ। ਕਿਹੜੇ ਸਾਲ ਦੇ ਵਿੱਚ ਆਏ ਸੀ ਆਸਟ੍ਰੇਲੀਆ? ਮੈਂ ਜੀ 2007 ਕ੍ਰਿਸਮਸ ਵਾਲੇ ਦਿਨ। ਅੱਛਾ, ਕ੍ਰਿਸਮਸ ਵਾਲੇ ਦਿਨ? ਹਾਂਜੀ, ਮੈਂ ਭਾਗਾਂ ਵਾਲਾ ਰਿਹਾ। ਮੈਂ 3 ਕ੍ਰਿਸਮਸਾਂ ਦੇਖੀਆਂ ਇੱਕੋ ਦਿਨ ਦੇ ਵਿੱਚ, ਇੱਕੋ ਫਲਾਈਟ ਦੇ ਵਿੱਚ। ਵਾਹ ਜੀ ਵਾਹ। ਇੰਡੀਆ ਤੁਰਿਆ, ਉੱਥੇ ਕ੍ਰਿਸਮਸ। ਮਲੇਸ਼ੀਆ ਪਹੁੰਚਿਆ, ਉੱਥੇ ਕ੍ਰਿਸਮਸ ਦੀਆਂ ਲਾਈਟਾਂ। ਇੱਥੇ ਪਹੁੰਚਿਆ ਤੇ ਉਹ ਵੀ 2 ਘੰਟੇ ਲੇਟ, ਕਹਿੰਦੇ ਕ੍ਰਿਸਮਸ ਦੀ ਟ੍ਰੈਫਿਕ 'ਚ ਫਸ ਗਏ। ਅੱਛਾ। ਬ੍ਰਿਜ ਬੰਦ ਸਾਰੇ, ਤਾਂ ਕਰਕੇ ਫਿਰ 3 ਕੰਟਰੀਆਂ ਦੀ ਕ੍ਰਿਸਮਸ ਦੇਖੀ। ਕੀ ਬਾਤ ਹੈ। ਫਿਰ ਇੱਥੇ ਆ ਕੇ ਜਦੋਂ ਵਿਆਹ ਕਰਵਾ ਲਿਆ ਸੀ ਉਦੋਂ? ਨਹੀਂ, ਪਹਿਲਾਂ ਨਹੀਂ ਸੀ ਕਰੇ। ਅੱਛਾ, ਪਹਿਲਾਂ engagement ਹੋਈ ਸੀ, ਤੇ ਇੱਥੇ ਆ ਗਏ ਸੀ। ਫਿਰ ਉਸ ਤੋਂ ਬਾਅਦ ਫਿਰ ਕਰਵਾਉਣ ਗਏ ਸੀ। ਕਿਵੇਂ ਦਾ ਫਿਰ ਸਟਰਗਲ ਸੀ ਇੱਥੇ ਆ ਕੇ? ਸਟਰਗਲ ਦੀ ਜੌਬਾਂ ਉਦੋਂ ਜੇ ਤਾਂ ਤੁਹਾਨੂੰ ਜਾਣ ਪਛਾਣ ਹੁੰਦੀ ਸੀ ਫਿਰ ਮਿਲ ਜਾਂਦੀ ਸੀ, ਤੇ ਨਹੀਂ ਤਾਂ ਫਿਰ ਉਹ ਇੱਕ ਰਿਜ਼ਿਊਮ ਬਣਾਉਣਾ ਕਹਿੰਦੇ ਹੁੰਦੇ ਸੀਗੇ, ਤੇ ਇੰਡੀਆ ਉਹਨੂੰ ਬਾਇਓਡਾਟਾ ਕਹਿ ਦਿੰਦੇ ਹੁੰਦੇ ਸੀ। ਇੱਥੇ ਆ ਕੇ ਰਿਜ਼ਿਊਮ ਕਹਿ ਦਿੰਦੇ ਸੀਗੇ। ਉਹ ਲੈ ਕੇ ਫਿਰ ਕਦੇ ਰੈਸਟੋਰੈਂਟਾਂ 'ਚ, ਕਦੇ ਕੰਮ ਵਾਲਿਆਂ ਦੇ ਵੰਡੇ, ਤੇ ਪਹਿਲੇ 2 ਮਹੀਨੇ ਤਾਂ ਕੁਛ ਇਦਾਂ ਦਾ ਹੀ ਰਿਹਾ। ਤੇ ਫਿਰ ਕਿਸੇ ਚੰਗੇ ਸਲਾਹਕਾਰ ਨੇ ਨੌਲੇਜ ਦਿੱਤੀ ਕਿ ਬਾਈ ਟੈਕਸੀ ਦਾ ਲਾਇਸੈਂਸ ਬਣਾ ਲੈ। ਗੱਡੀ ਚਲਾਉਣ ਨੂੰ ਪੰਜਾਬੀ ਆਪਾਂ ਪਹਿਲਾਂ ਹੀ ਮੂਹਰੇ। ਹਾਂਜੀ ਹਾਂਜੀ। ਤੇ ਬਸ ਜਿਉਂ ਇਹ ਜਿਹਾ ਗੱਡੀ 'ਚ ਵਿੱਚ ਟੈਕਸੀ ਚਲਾਈ, ਉਹ ਹੁਣ ਤੱਕ ਚੱਲੀ ਜਾਂਦੀ ਆ। ਪਤਾ ਨਹੀਂ ਕਿੰਨੇ 100 ਕਿਲੋਮੀਟਰ ਕੱਢਦੇ ਹੋਣੇ ਆ, ਕਿੰਨੇ ਹਜ਼ਾਰਾਂ ਕਿਲੋਮੀਟਰ ਸਵਾਰੀਆਂ ਲਾਤੀਆਂ, ਤੇ ਉਹੀ ਅਜੇ ਵੀ ਚੱਲੀ ਜਾਂਦੀ। ਹਾਂਜੀ ਬਿਲਕੁਲ। ਅੱਛਾ ਅੱਛਾ। ਨਾਲ ਹੋਰ ਕੀ ਕਰਦੇ ਹੋ? ਨਾਲ ਜੀ ਮੈਂ 2011 ਔਰ 12 ਦੇ ਵਿੱਚ ਹਸਪਿਟੈਲਿਟੀ ਬਿਜ਼ਨਸ 'ਚ ਆ ਗਿਆ ਸੀਗਾ ਜੀ। 2 ਰੈਸਟੋਰੈਂਟ ਖੋਲ੍ਹੇ ਸੀਗੇ, ਤੇ ਪਰ ਸ਼ੌਂਕ ਇਹ ਸੀ ਗਾਇਕੀ ਦਾ, ਤੇ ਉਹ ਨਾਲ ਬਿਜ਼ਨਸ ਰਨ ਵੀ ਕੀਤਾ। ਤੇ ਹੁਣ ਥੋੜਾ ਜਿਹਾ ਉਹ ਤੋਂ ਸੁਰਖਰੂ ਹੋ ਕੇ ਹੁਣ ਆਪਣੇ ਸ਼ੌਂਕ ਨੂੰ ਥੋੜਾ ਜਿਹਾ ਪਰਸਿਊ ਕਰ ਰਹੇ ਆ। ਅੱਛਾ। ਤੇ ਹਾਂਜੀ, ਗਾਇਕੀ ਵੱਲ ਥੋੜਾ। ਕੋਈ ਸੌਂਗਸ ਵਗੈਰਾ ਰਿਲੀਜ਼ ਕਰਵਾਏ? ਹਾਂਜੀ, 2 ਸੌਂਗ ਮੇਰੇ ਪਿਛਲੇ ਸਾਲ ਰਿਲੀਜ਼ ਹੋਏ ਸੀ। ਅੱਛਾ। ਤੇ ਕੰਪਨੀ ਵੀ ਆਪਣੀ ਸੀ। ਓਕੇ। ਤੇ ਇੰਗਲੈਂਡ ਸ਼ੂਟ ਕੀਤੇ ਸੀ, ਲਿਖੇ ਸੀ ਮੇਰਾ ਛੋਟਾ ਵੀਰਾ ਪ੍ਰਭ ਗਾਲਬ। ਧੱਕੇ ਨਾਲ ਲਵਾ ਦੇ ਪੈਗ 4 ਗੱਡ ਮੇਰੀ ਮਾਫ ਕਰ ਦੇ ਯਾਰਾਂ ਦੀ ਗੱਲ ਮੋੜੀ ਨਾ ਗਈ। ਧੱਕੇ ਨਾਲ ਲਵਾ ਦੇ ਪੈਗ 4 ਗੱਡ ਮੇਰੀ ਮਾਫ ਕਰ ਦੇ ਯਾਰਾਂ ਦੀ ਗੱਲ ਮੋੜੀ ਨਾ ਗਈ। ਇੰਗਲੈਂਡ ਫਿਰ ਸਪੈਸ਼ਲੀ ਗਏ ਸੀ ਸ਼ੂਟ ਕਰਨ? ਮੇਰੇ ਜੀ ਐਕਚੁਅਲ ਜੋ ਮੇਰੇ ਤੋਂ ਵੱਡੀਆਂ 4 ਭੈਣਾਂ ਆ, ਤੇ 2 ਭੈਣਾਂ ਮੈਲਬਨ। ਓਕੇ। ਤੇ 1 ਇੰਗਲੈਂਡ, ਤੇ 1 ਇੰਡੀਆ ਤੇ ਮੈਲਬਨ ਦਾ ਸਬੱਬ ਬਣ ਜਾਂਦਾ ਸੀ। ਤੇ
ਤੇ ਇੰਗਲੈਂਡ ਦਾ ਸਬੱਬ ਨਹੀਂ ਸੀ ਬਣਿਆ ਜੀ ਤੇ ਇੱਕ ਰੂਹ ਚ ਸੀ ਕਿ ਵੀ ਹਾਂ ਵੀ ਭੈਣ ਨੂੰ ਮਿਲ ਕੇ ਆਉਣਾ। ਤੇ ਇੱਕ ਤਾਂ ਉਦੋਂ ਰੱਖੜੀ ਦਾ ਮਹੀਨਾ ਸੀ ਜੀ ਜੀ ਤੇ 2 ਸਾਲ ਪਹਿਲਾਂ ਫਿਰ ਸਬੱਬ ਬਣਿਆ ਤੇ ਫਿਰ ਉੱਥੇ ਜਾ ਕੇ ਤੇ ਫਿਰ ਮੇਰੇ ਫਰੈਂਡ ਸਰਕਲ ਚ ਬਾਈ ਸਿਮਰ ਪਾਂਗਲੀ ਬਹੁਤ ਵਧੀਆ ਮਿਊਜ਼ਿਕ ਵੀਡੀਓ ਡਾਇਰੈਕਟਰ ਸੀਗੇ ਤੇ ਪੂਰਾ ਨਾਂ ਸੀ ਉਹਨਾਂ ਦਾ ਸਿਖਰਾਂ ਤੇ ਪੀਕ ਤੇ ਜੀ ਤੇ ਸਾਡੀ ਬਹੁਤ ਯਾਰੀ ਦੋਸਤੀ ਪੁਰਾਣੀ ਸੀ ਤੇ ਬਾਈ ਨਾਲ ਸਬੱਬ ਬਣਿਆ ਤੇ ਉੱਥੇ ਅਸੀਂ ਫਿਰ ਨਾਲ ਭੈਣ ਨੂੰ ਮਿਲੇ ਅੱਛਾ ਤੇ ਨਾਲ ਫਿਰ ਸ਼ੂਟ ਗਾਣੇ ਕੀਤੇ। ਓਕੇ ਤੇ ਉੱਥੇ ਦੋਨੋਂ ਹੀ ਗਾਣੇ ਸ਼ੂਟ ਦੋਨੋਂ ਗਾਣੇ ਜੀ ਉੱਥੇ ਵੀਡੀਓ ਵੀ ਉੱਥੇ ਸ਼ੂਟ ਕੀਤੇ। ਓਕੇ ਤੇ ਤੁਸੀਂ ਕੋਈ ਆਪਣਾ ਫੇਵਰਿਟ ਗਾਣਾ ਸੁਣਾਓਗੇ ਸਾਨੂੰ ਫਿਰ ਉਹਨਾਂ ਚ ਜਿਹੜੇ ਚ ਸ਼ੂਟ ਕੀਤਾ ਤੁਸੀਂ? ਹਾਂਜੀ ਜ਼ਰੂਰ। ਮੇਰਾ ਇੱਕ ਗਾਣਾ ਸੀਗਾ ਜੀ ਪਿਆਰ ਤੇ ਲਿਖਿਆ ਕਿਨੇ ਸੀਗਾ? ਲਿਖੇ ਜੀ ਪ੍ਰਭ ਗਾਲਬ, ਮੇਰਾ ਛੋਟਾ ਵੀਰ ਕੈਨੇਡਾ ਚ ਪ੍ਰਭ ਗਿੱਲ ਗਾਲਬ। ਅੱਛਾ ਜੀ। ਤੇ ਦੋਨੋਂ ਗਾਣੇ ਉਹਦੀ ਲਿਖੇ ਹੋਏ ਨੇ ਤੇ ਉਹ ਸੀ ਏਦਾਂ ਸ਼ੇਖਾਂ ਗੁੱਡ ਬਹੀ ਵਿੱਚ ਤੇਲ ਮੁੱਕ ਜਾਣਗੇ, ਸਾਗਰਾਂ ਦੇ ਵਿੱਚ ਸਭ ਪਾਣੀ ਸੁੱਕ ਜਾਣਗੇ, ਜਵਾਲਾ ਮੁਖੀਆਂ ਦੇ ਵਿੱਚੋਂ ਅੱਗ ਠਰ ਜੂ, ਜਵਾਲਾ ਮੁਖੀਆਂ ਦੇ ਵਿੱਚੋਂ ਅੱਗ ਠਰ ਜੂ, ਨੀ ਭਾਵੇਂ ਅੱਗ ਚੋਂ ਅੰਗਾਰ ਮੁੱਕ ਜੂ, ਜਿਹੜਾ ਕਰਦਾ ਏ ਮੁੰਡਾ ਤੈਨੂੰ ਦਿਲ ਤੋਂ ਕਦੇ ਸੋਚੀ ਨਾ ਪਿਆਰ ਮੁੱਕ ਜੂ, ਨੀ ਜਿਹੜਾ ਕਰਦਾ ਏ ਮੁੰਡਾ ਤੈਨੂੰ ਦਿਲ ਤੋਂ ਕਦੇ ਸੋਚੀ ਨਾ ਪਿਆਰ ਮੁੱਕ ਜੂ। ਵਾਹ ਜੀ ਵਾਹ, ਬਹੁਤ ਹੀ ਸੋਹਣਾ ਗਾਇਆ ਵੀ ਬੜਾ ਵਧੀਆ ਤੇ ਲਿਖਿਆ ਵੀ ਬੜਾ ਸੋਹਣਾ ਤੁਹਾਡੇ ਭਰਾ ਨੇ। ਤੇ ਹੋਰ ਜਿਹੜੇ ਅਗਲੀ ਤੁਸੀਂ ਗੱਲ ਕਰਦੇ ਹੋ ਫਿਊਚਰ ਦੇ ਵਿੱਚ ਗਾਣੇ ਤੁਸੀਂ ਆਪਣੇ ਰਿਲੀਜ਼ ਕਰਨ ਦੀ, ਉਹ ਕਿਹੋ ਜਿਹੇ ਗਾਣੇ ਨੇ? ਉਹ ਜੀ ਸਾਰੇ ਮਿਕਸ। ਮੇਰਾ ਮੋਟਿਵ ਇਹ ਸੀ ਕਿ ਮੈਂ ਥੋੜਾ ਜ਼ਿਆਦਾ ਝੁਕਾ ਮੇਰਾ ਯਾਰੀ ਵੱਲ ਜ਼ਿਆਦਾ ਜਾਂ ਬਸ ਪਿਆਰ ਰੋਮਾਂਟਿਕ, ਕਿਉਂਕਿ ਜ਼ਿੰਦਗੀ 'ਚ ਇਹ ਦੋ ਚੀਜ਼ਾਂ ਹਰ ਇੱਕ ਜ਼ਿੰਦਗੀ ਦੇ ਮੇਰੇ ਖਿਆਲ 'ਚ ਇਹ ਦੋ ਚੀਜ਼ਾਂ ਨਾਲ ਨਾਲ ਚੱਲਦੀਆਂ ਰਹਿੰਦੀਆਂ ਨੇ ਕਿ ਤੁਹਾਡੀ ਜ਼ਿੰਦਗੀ 'ਚ ਚੰਗੇ ਦੋਸਤ ਹਮੇਸ਼ਾ ਕੰਮ ਆਉਂਦੇ ਆ ਤੇ ਉਹਨਾਂ ਤੋਂ ਮਿਲਿਆ ਹੋਇਆ ਪਿਆਰ ਹਮੇਸ਼ਾ ਤੁਹਾਡੀ ਜ਼ਿੰਦਗੀ 'ਚ ਬਰਕਰਾਰ ਰਹਿਣਾ ਚਾਹੀਦਾ। ਜੀ ਜੀ। ਤਾਂ ਹੀ ਤੁਸੀਂ ਕਾਮਯਾਬ ਹੋ ਸਕਦੇ ਹੋ। ਸਟੱਡੀ ਤੁਹਾਡੀ ਮਕੈਨੀਕਲ ਇੰਜੀਨੀਅਰ ਤੁਸੀਂ ਦੱਸਿਆ ਹੈ ਨਾ, ਪਰ ਜਿਹੜਾ ਤੁਹਾਡੇ ਦਿਮਾਗ ਦੇ ਵਿੱਚ ਇੱਕ ਕਹਿੰਦੇ ਨਾ ਇੱਕ ਜਿਹੜੀ ਬੰਦੇ ਦੀ ਰੁਚੀ ਹੁੰਦੀ ਹੈ ਕਿ ਮੈਂ ਆਹ ਕਰਨਾ, ਪੈਸ਼ਨ ਜਿਹਨੂੰ ਆਪਾਂ ਕਹਿੰਦੇ ਹਾਂ, ਇਹਦਾ ਵੀ ਇੱਕ ਲੌਜਿਕ ਸੀ। ਮੇਰੇ ਫਾਦਰ ਸਾਹਿਬ ਦਾ ਪੈਸ਼ਨ ਸੀ ਮੇਰੇ ਦਾਦਾ ਜੀ ਦਾ ਕਿ ਮੈਂ ਆਪਣੇ ਪੁੱਤ ਨੂੰ ਇੰਜੀਨੀਅਰ ਬਣਾਉਣਾ, ਤਾਂ ਡੈਡੀ ਦੇ ਬਾਏ ਬਰਥ ਉਹਨਾਂ ਦੇ ਇੱਕ ਅੱਖ ਦੀ ਸਾਈਟ ਨਹੀਂ ਸੀ, ਅੱਖ ਆਈ ਸਾਈਟ ਹੈ ਨਹੀਂ ਸੀ। ਅੱਛਾ ਜੀ। ਤੇ ਉਹ ਮੈਡੀਕਲ ਕਲੀਅਰ ਨਹੀਂ ਕਰ ਸਕੇ ਤਾਂ ਫਿਰ ਉਹ ਟੀਚਿੰਗ ਲਾਈਨ 'ਚ ਚਲੇ ਗਏ ਤੇ ਫਿਰ ਉਹਨਾਂ ਦਾ ਸੀ ਕਿ ਮੈਂ ਆਪਣੇ ਪੁੱਤ ਨੂੰ ਬਣਾਵਾਂ ਤੇ ਮੇਰਾ ਮਿਊਜ਼ਿਕ 'ਚ ਇੰਟਰਸਟ ਸੀ। ਮੈਂ ਲਏ ਜਿਹੜੇ ਸਰਟੀਫਿਕੇਟ ਸੀਗੇ ਵੀ ਪ੍ਰੋਸਪੈਕਟ ਕਿਸੇ ਹੋਰ ਕਾਲਜ ਦੇ ਸੀਗੇ ਤੇ ਐਡਮਿਸ਼ਨ ਮੇਰੀ ਬਾਪੂ ਹੁਣਾਂ ਨੇ ਦੂਜੇ ਕਾਲਜ ਕਰਵਾਤੀ। ਅੱਛਾ। ਤੇ ਬਸ ਫਿਰ ਉਹ ਬਾਪੂ ਦਾ ਸੁਪਨਾ ਉਹ ਪੂਰਾ ਕੀਤਾ, ਪਰ ਉਦੋਂ ਮਗਰੋਂ ਜੌਬ ਨਹੀਂ ਜੀ ਉਹ ਰਿਲੇਟਡ ਫੀਲਡ ਦੇ ਵਿੱਚ ਕੀਤੀ ਤੇ ਸ਼ੌਂਕ ਆਪਣਾ ਪੂਰਾ ਹੀ ਰੱਖਿਆ। ਚਲੋ ਇਹ ਕਿ ਇੱਕ ਵਾਰੀ ਪਾਪਾ ਦਾ ਤੁਸੀਂ ਹਾਂਜੀ ਸਰਟੀਫਿਕੇਟ ਡੈਡੀ ਨੂੰ ਸਮਰਪਿਤ ਨੇ ਜੀ, ਮਕੈਨੀਕਲ ਇੰਜੀਨੀਅਰ। ਉਹ ਬੇਸ਼ੱਕ ਚਾਹੇ 6-7 ਮਹੀਨੇ ਵੱਧ ਲਾ ਕੇ ਸਰਟੀਫਿਕੇਟ ਪੂਰੇ ਲੈ ਲਏ ਸੀ। ਅੱਛਾ। ਤੇ ਪਰ ਲੈ ਲਏ ਸੀਗੇ। ਓਕੇ। ਹਾਂਜੀ। ਤੇ ਤੁਸੀਂ ਗਾਇਕੀ ਦਾ ਸਫ਼ਰ ਜਿਹੜਾ ਹੈਗਾ ਤੁਹਾਨੂੰ ਨਹੀਂ ਸੀ ਲੱਗਦਾ ਕਿ ਇੰਡੀਆ ਦੇ ਵਿੱਚ ਰਹਿ ਕੇ ਜ਼ਿਆਦਾ ਵਧੀਆ ਹੋ ਸਕਦਾ ਸੀ? ਉਸ ਵੇਲੇ ਕਿਉਂਕਿ ਅਸੀਂ ਬਿਲੋਂਗ ਕਰਦੇ ਆ ਜੀ ਮੱਧ ਵਰਗੀ ਪਰਿਵਾਰ ਚੋਂ, ਉਦੋਂ ਇਸ ਚੀਜ਼ ਦੇ ਵਿੱਚ ਖਰਚੇ ਬਹੁਤ ਜ਼ਿਆਦਾ ਸੀ। ਇੱਕ ਐਲਬਮ ਕਰਾਉਣ ਦੀ 20-25 ਲੱਖ ਦਾ ਖਰਚਾ ਸੀ ਉਸ ਵੇਲੇ, ਇੰਨਾ ਅਫੋਰਡ ਨਹੀਂ ਸੀ ਕਰ ਸਕਦੇ ਕਿਉਂਕਿ ਉਦੋਂ ਸਿੰਗਲ ਟਰੈਕ ਦਾ ਜ਼ਮਾਨਾ ਨਹੀਂ ਸੀ। ਜੇ ਸਿੰਗਲ ਟਰੈਕ ਉਦੋਂ ਹੁੰਦਾ ਤਾਂ ਸ਼ਾਇਦ ਵਧੀਆ ਸਕੋਪ ਸੀ ਕਿਉਂਕਿ 20-25 ਹਜ਼ਾਰ ਇੰਡੀਆ ਦੇ ਰੁਪਏ ਦੇ ਨਾਲ ਆਡੀਓ ਬਣ ਜਾਂਦਾ ਸੀ, ਲੱਖ 'ਚ ਵੀਡੀਓ ਬਣ ਜਾਂਦਾ ਸੀ, ਬੰਦਾ ਆ ਜਾਂਦਾ ਸੀ। ਤੇ ਉਸ ਵੇਲੇ ਫਿਰ ਸਾਰਿਆਂ ਦੇ ਕਹਿਣ ਦੇ ਮੁਤਾਬਕ ਵੀ ਤੇਰਾ ਸਿੰਗਰ ਤੇ ਨਹੀਂ ਹਲੇ ਬਣਦਾ, ਤੇਰੇ ਕੋਲ ਗੀਤ ਲਿਖੇ ਹੋਏ ਨੇ, ਤੂੰ ਐਜ਼ ਏ ਰਾਈਟਰ ਆ ਜਾ। ਤੇ ਫਿਰ ਤੁਸੀਂ ਲਿਖਦੇ ਵੀ ਹੋ? ਹਾਂਜੀ ਮੈਂ ਆਪ ਲਿਖਦਾ ਵੀ ਹਾਂ। ਅੱਛਾ ਜੀ, ਗੁੱਡ ਹੈ। ਤੇ ਫਿਰ ਕਿਸੇ ਮਹਿਫਲ ਦੇ ਵਿੱਚ ਸਬੱਬ ਬਣਿਆ ਮੇਰਾ ਵੱਡਾ ਵੀਰ ਕਮਲ ਗਰੇਵਾਲ ਨੂੰ ਮਿਲਣ ਦਾ 2005 ਦੇ ਵਿੱਚ। ਉਹਦੀ ਪਹਿਲੀ ਐਲਬਮ ਦੇ ਵਿੱਚ 4 ਗਾਣੇ ਲਿਖੇ ਹੋਏ ਮੇਰੇ ਸੀਗੇ। ਅੱਛਾ ਜੀ। ਤੇ ਉਹ ਗੀਤ 2006 ਚ ਰਿਕਾਰਡ ਹੋਏ ਸੀਗੇ ਤੇ ਉਦੋਂ ਮਗਰੋਂ ਬਸ 7 ਚ ਇੱਥੇ ਆ ਗਏ ਆ। ਤੇ ਥੋੜਾ ਪਹਿਲਾਂ ਸਟਰਗਲ ਇੱਥੇ ਜ਼ਿਆਦਾ ਕੀਤੀ ਵੀ ਚਲੋ ਪਹਿਲਾਂ ਪੈਸੇ ਕਮਾਈਏ ਜੀ ਜੀ, ਜਦ ਨੂੰ ਪੈਸੇ ਕਮਾਏ ਜਦ ਉਹ ਦੌਰ ਬਦਲ ਗਿਆ ਫਿਰ ਸਿੰਗਲ ਟਰੈਕ ਤੇ ਉੱਤੇ 20 ਲੱਖ ਰੁਪਏ ਲੱਗਣ ਲੱਗ ਗਿਆ। ਓਹੋ। ਤੇ ਬਸ ਫਿਰ ਹੁਣ ਕਰ ਰਹੇ ਆ ਜੀ ਕੁਛ ਨਾ ਕੁਛ। ਬਸ ਠੀਕ ਹੈ। ਤੁਸੀਂ ਦੱਸਿਆ ਕਿ ਤੁਸੀਂ 2007 ਦੇ ਵਿੱਚ ਇੱਥੇ ਆਏ ਸੀਗੇ ਤੇ ਵਿਆਹ ਕਦੋਂ ਕਰਵਾਇਆ ਫਿਰ? ਵਿਆਹ ਅਗਲੇ ਸਾਲ 2008 ਚ ਹੋ ਗਿਆ ਸੀ। ਅੱਛਾ ਠੀਕ ਹੈ। ਤੇ ਤੁਹਾਡੀ ਮਿਸਿਸ ਫਿਰ ਕਦੋਂ ਆਏ ਇੱਥੇ ਆਸਟ੍ਰੇਲੀਆ? ਉਹ ਵੀ 2008 ਤੇ ਆ ਗਏ ਸੀ। ਨਾਲ ਹੀ ਆ ਜੀ। ਉਹ 3 ਮਹੀਨੇ ਮਗਰੋਂ ਬਣ ਗਿਆ ਸੀ ਉਹਨਾਂ ਦਾ। ਠੀਕ ਹੈ। ਉਹ ਕੀ ਕਰਦੇ ਨੇ? ਉਹ ਨਰਸ ਹੈ। ਨਰਸ। ਓਕੇ। ਤੁਹਾਡੇ ਕੋਲ ਕਿੰਨੇ ਬੱਚੇ ਨੇ? ਮੇਰੇ ਕੋਲ 2 ਬੇਟੀਆਂ ਜੀ। ਅੱਛਾ ਜੀ, ਵੈਰੀ ਲੱਕੀ। ਦੋ ਬੇਟੀਆਂ ਹਸਰਤ ਤੇ ਐਂਬਰ। ਕਿੰਨੇ ਸਾਲਾਂ ਦੀਆਂ ਨੇ? ਇੱਕ ਜੀ 6.5 ਸਾਲ ਤੇ ਇੱਕ 2.5 ਸਾਲ ਦੀ। ਅੱਛਾ। ਹਾਂਜੀ, ਬਹੁਤ ਲੱਕੀ ਹੋ ਜੀ ਤੁਸੀਂ। ਬਿਲਕੁਲ ਬਿਲਕੁਲ ਜੀ, ਬਿਲਕੁਲ। ਧੀਆਂ ਵਿਹੜੇ ਦੀ ਖੁਸ਼ੀ ਤੇ ਰੌਣਕ ਹੁੰਦੀ। ਬਿਲਕੁਲ ਬਿਲਕੁਲ ਜੀ। ਮੈਂ ਪਹਿਲਾਂ 4 ਭੈਣਾਂ ਮੇਰੇ ਤੋਂ ਵੱਡੀਆਂ ਤੇ ਹੁਣ 2 ਬੇਟੀਆਂ ਜੀ। ਮੈਂ ਤਾਂ ਵਧੀਆ ਕੁਝ ਸਿੱਖਣ ਨੂੰ ਮਿਲ ਰਿਹਾ ਜੀ ਇਹਨਾਂ ਤੋਂ। ਜੀ ਜੀ, ਬਿਲਕੁਲ।
ਬਿਲਕੁਲ ਜੀ, ਜਿੱਥੇ ਪਰਿਵਾਰ ਦੇ ਵਿੱਚ ਕਹਿੰਦੇ ਨੇ ਔਰਤਾਂ ਹੋਣ ਨਾ ਜ਼ਿਆਦਾ, ਹਾਂਜੀ ਉਹ ਹਾਂਜੀ ਜਦੋਂ ਤੁਹਾਡੀ ਪਰਵਰਿਸ਼ ਦੇ ਉੱਤੇ ਫਰਕ ਪੈਂਦਾ ਨਾ, ਤੁਹਾਨੂੰ ਆਪਣੇ ਆਪ ਨੂੰ ਪਤਾ ਲੱਗਦਾ ਕਿ ਤੁਸੀਂ ਕਿੰਨਾ ਕੁਝ ਸਿੱਖ ਜੀ ਕੇ ਆਏ ਬਿਲਕੁਲ ਹੋ। ਬਿਲਕੁਲ 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 ਕਿਉਂਕਿ ਸਲੀਕਾ ਤੌਰ ਤਰੀਕੇ ਸਾਰਾ ਕੁਝ ਇੱਕ ਇਨਸਾਨ ਜਿਹੜਾ ਹੁੰਦਾ, ਕਹਿੰਦੇ ਉਹਨੂੰ ਤਰਾਸ਼ਣ ਲਈ ਜਾਂ ਉਹਨੂੰ ਕਾਮਯਾਬੀ ਦੇ ਰਾਹ ਤੇ ਪਹੁੰਚਾਉਣ ਲਈ ਔਰਤ ਦਾ ਬਹੁਤ ਵੱਡਾ ਹੱਥ ਹੁੰਦਾ। ਤੇ ਬਿਲਕੁਲ, ਤੁਸੀਂ ਤਾਂ ਬਿਲਕੁਲ। ਆਪਾਂ ਗਾਲਿਆਂ ਜੀ ਜਿਹੜੇ ਜਿਨ੍ਹਾਂ ਦੀ ਭੈਣਾਂ, ਹਾਂਜੀ, ਜੇ ਤੁਸੀਂ ਆਪੇ ਸੁਣਿਆ ਹੋਣਾ ਵੀ ਜੇ ਪੁੱਤ ਹੋਣ ਤਾਂ ਘਰ ਵੰਡੇ ਜਾਂਦੇ ਨੇ, ਜੇ ਧੀਆਂ ਹੋਣ ਤਾਂ ਘਰ ਜੁੜੇ ਜਾਂਦੇ। ਜੀ ਜੀ ਬਿਲਕੁਲ, ਤੇ ਹਾਂਜੀ ਮੈਂ ਲੱਕੀ ਜੀ ਇਸ ਵਾਰ। ਬਿਲਕੁਲ ਜੀ, ਹਾਂਜੀ। ਤੇ ਇਸ ਵੇਲੇ ਹੁਣ ਤੁਸੀਂ ਕੀ ਕਰ ਰਹੇ ਹੋ ਜੀ? ਇਸ ਵੇਲੇ ਜੀ ਨਾਲ ਆਪਣੇ 뮤직 ਦੇ ਵਿੱਚ ਹੀ ਅਗਲੇ 2 ਗਾਣੇ ਰੈਡੀ ਹੈ ਜੀ, ਅਗਲੇ ਨੈਕਸਟ ਮੰਥ ਸ਼ੂਟ ਨੇ ਉਹਨਾਂ ਦੇ। ਦੋਨੋਂ ਗਾਣੇ ਲਿਖੇ ਹੋਏ ਮੇਰੇ ਛੋਟੇ ਵੀਰ ਪ੍ਰਭ ਗਾਲਬ ਦੇ। ਤੇ ਉਸ ਤੇ ਤੋਂ ਬਾਅਦ ਤੁਸੀਂ ਇੰਨਾ ਲੰਮਾ ਅਰਸਾ ਕਿਉਂ ਪਾਇਆ ਆਪਣੇ ਸ਼ੌਕ ਨੂੰ ਪੂਰਾ ਕਰਨ ਲਈ? ਕੁਛ ਜੀ ਫੈਮਿਲੀ ਪ੍ਰੋਬਲਮਾਂ ਸੀਗੇ ਤੇ ਮਦਰ ਮੇਰੇ ਬਿਮਾਰ ਹੋ ਗਏ ਸੀ 2015 ਦੇ ਵਿੱਚ। ਓਹੋ, ਤੇ ਬਸ ਉਹ ਮੈਨੂੰ ਹਰੇਕ 6 ਮੰਥ, ਕਈ ਵਾਰ 1 ਸਾਲ ਦੇ ਵਿੱਚ 2 3 ਗੇੜੇ ਇੰਡੀਆ ਦੇ ਲਾਉਣੇ ਪੈਂਦੇ ਸੀਗੇ। ਤੇ ਉਸ ਕਰਕੇ ਵੀ ਬਿਜ਼ਨਸ ਦੇ ਵਿੱਚ ਤੇ ਮੈਨੂੰ ਇੰਡੀਆ ਦੇ ਚੱਕਰਾਂ ਦੇ ਕਰਕੇ ਥੋੜਾ ਜਿਹਾ ਉਹ ਲੇਟ ਹੋ ਗਏ ਸੀਗੇ। ਤੇ ਹੁਣ ਵਧੀਆ ਮਦਰ ਠੀਕ ਨੇ। ਪੀਆਰ ਟਾਈਮ ਨਾਲ ਹੋ ਗਈ ਸੀਗੀ ਤੁਹਾਡੀ? ਉਹ ਟਾਈਮ ਸਿਰੇ ਹੋ ਗਿਆ ਸੀਗਾ ਜੀ, ਉਹ ਬਾਹਲੀ ਸਟਰਗਲ ਨਹੀਂ ਕਰਨੀ ਪਈ ਉਹਦੇ ਲਈ। ਚਲੋ ਤਾਂ ਵੀ ਸ਼ੁਕਰ ਹੈ, ਕਰਨੀ ਪਈ ਪਰ ਇੰਨੀ ਜ਼ਿਆਦਾ ਨਹੀਂ ਸੀ ਹੋਈ। ਠੀਕ ਹੈ ਠੀਕ ਹੈ। ਤੇ ਜਦੋਂ ਤੁਸੀਂ ਇੱਥੇ ਆਏ ਸੀ, ਆਸਟ੍ਰੇਲੀਆ ਦੇ ਵਿੱਚ ਆਏ ਸੀਗੇ, ਇਕੱਲੇ ਹੀ ਆਏ ਹਨਾ? ਤੁਹਾਡੇ ਇੱਥੇ ਰਿਲੇਟਿਵ ਸੀਗੇ? ਨਾ ਜੀ, ਉਹ ਮੁੰਡੇ ਸੀਗੇ ਜੀ ਆਪਾਂ ਨੂੰ ਜਾਣਦੇ ਉਹ। ਤੇ ਉਹ ਫਿਰ ਜਦੋਂ ਇੰਡੀਆ ਤੋਂ ਆਉਣਾ ਸੀ ਉਦੋਂ ਕੁਝ ਹੋਰ ਸੀ ਮਾਹੌਲ, ਜਦੋਂ ਇੱਥੇ ਪਹੁੰਚੇ ਫਿਰ ਮਾਹੌਲ ਬਦਲ ਗਿਆ। ਕਿਸ ਤਰ੍ਹਾਂ ਦਾ ਮਾਹੌਲ ਸੀ? ਤੇ ਪਤਾ ਨਹੀਂ ਜੋ ਮਤਲਬ ਵੀ ਜੇ ਚਿਹਰੇ ਜੇ ਹੋਏ ਥੋੜੇ ਜਿਹੇ ਉਹ ਖੁਸ਼ਕ, ਪਰ ਉਦੋਂ ਮਗਰੋਂ ਫਿਰ ਪੁਰਾਣੇ ਮਿੱਤਰ ਫੇਰ ਮਿਲੇ ਤੇ ਉਹਨਾਂ ਨਾਲ ਫੇਰ ਜ਼ਿੰਦਗੀ ਦੀ ਦੁਬਾਰਾ ਸਟਾਰਟ ਕੀਤਾ। ਤੇ ਵਧੀਆ ਜੀ, ਠੀਕ ਰਿਹਾ ਸਾਰਾ। ਇਕੱਲੇ ਆਏ ਸੀਗੇ, ਯੰਗ ਏਜ ਸੀਗੀ ਤੁਹਾਡੀ ਹਨਾ ਜਦੋਂ ਤੁਸੀਂ ਇੱਥੇ ਆਏ? ਤੁਹਾਨੂੰ ਮੈਂ 22 ਸਾਲ ਦੀ ਉਮਰ ਸੀ ਜੀ ਉਦੋਂ ਮੇਰੀ। ਤੁਹਾਡੀ ਉਮਰ ਨਿਆਣੀ ਸੀਗੀ ਤੇ ਵੈਸੇ ਵੀ ਬੰਦੇ ਨੂੰ ਜਦੋਂ ਇਕੱਲਾ ਬੰਦਾ ਆਉਂਦਾ ਨਾ, ਤੁਸੀਂ ਤਾਂ ਵੈਸੇ ਵੀ ਔਰਤਾਂ ਦੇ ਵਿੱਚੋਂ ਆਏ ਸੀਗੇ ਹਨਾ, ਇੰਨੀ ਤੁਹਾਨੂੰ ਤਾਂ ਬਹੁਤ ਜ਼ਿਆਦਾ ਪੈਂਪਰਿੰਗ ਕਰਦੇ ਹੋਣੇ ਤੁਹਾਡਾ ਪਰਿਵਾਰ ਆ ਨਾ, ਕਿਉਂਕਿ ਇੱਕ ਇਕੱਲਾ ਮੁੰਡਾ ਸੀ ਤੁਸੀਂ ਤਾਂ। ਫਿਰ ਇੱਥੇ ਆ ਕੇ ਜ਼ਿੰਦਗੀ ਕਿਵੇਂ ਦੀ ਲੱਗੀ ਆਪਣੀਆਂ ਭੈਣਾਂ ਤੋਂ, ਆਪਣੀ ਮਾਂ ਤੋਂ ਬਿਨਾਂ? ਮੈਂ ਜੀ ਰੋਇਆ ਬਹੁਤ ਆ ਪਹਿਲਾਂ ਲੁਕ ਕੇ, ਪਰ ਮੈਂ ਇਸ ਗੱਲੋਂ ਲੱਕੀ ਰਿਹਾ ਕਿ ਮੇਰੀਆਂ ਭੈਣਾਂ ਮੇਰੇ ਲਈ, ਸ਼ਾਇਦ ਦੁਨੀਆ ਲਈ ਭੈਣਾਂ ਹੋਣਗੀਆਂ, ਮੇਰੇ ਲਈ ਭਰਾਵਾਂ ਵਾਂਗੂ ਹੀ ਸੀ। ਤੇ ਮੈਨੂੰ ਹਮੇਸ਼ਾ ਹੀ ਗਾਈਡ ਕੀਤਾ, ਚੰਗੇ ਚਾਹੇ ਮਾੜੇ ਦੌਰ ਦੇ ਉੱਤੇ। ਤੇ ਪਰ ਮੈਨੂੰ ਜੀ ਸਰ ਭਾਂਡੇ ਧੋਣੇ ਆਉਂਦੇ ਹੁੰਦੇ ਸੀਗੇ। ਅੱਛਾ। ਤੇ ਨਾ ਫਿਰ ਇੱਥੇ ਆ ਕੇ ਕਿਚਨ ਹੈ ਨਹੀਂ ਕੀਤਾ? ਮੈਂ ਸਾਰਿਆਂ ਨੂੰ ਇਹ ਕਹਿੰਦਾ ਵੀ ਭਾਂਡੇ ਮੇਰੇ ਕੋਲ 2 ਰਸੋਈਆਂ ਦੇ ਲੈ ਆਓ, ਅੱਛਾ, ਵੀ ਮੈਨੂੰ ਰੋਟੀ ਬਣਾਉਣ ਨੂੰ ਲੱਗੇ ਹੋਏ। ਓਕੇ, ਹੈਨਾ। ਤੇ ਪਰ ਮੈਂ ਹਸਪਿਟੈਲਿਟੀ 'ਚ ਬੈ ਕੇ ਤੇ ਮੇਰੀ ਹੁਣ ਟ੍ਰੇਡ ਇਹ ਸੀ, ਡਿਪਲੋਮਾ ਕਮਰਸ਼ੀਅਲ ਕੁਕਰੀ ਦੇ ਵਿੱਚ ਕੀਤਾ ਸੀ ਮੈਂ ਉਹ। ਤੇ ਫਿਰ ਹੌਲੀ ਹੌਲੀ ਬਣਾਉਣਾ ਸਿੱਖ ਗਏ ਸੀਗੇ। ਪਰ ਸਟਾਰਟਿੰਗ 'ਚ ਮੇਰਾ ਇਹ ਸੀਗਾ ਵੀ ਮੈਂ ਭਾਂਡੇ ਧੋ ਦਿੰਦਾ ਸੀ ਸਾਰਿਆਂ ਦੇ, ਵੀ ਉਹੀ ਕਦੇ ਚੌਲ ਨਾਲ ਵੀ ਆਂਡੇ ਵਲ ਕੇ ਵੀ ਖਾ ਲੈਣੇ। ਅੱਛਾ। ਤੇ ਜਿਹੜਾ ਕੰਬੀਨੇਸ਼ਨ ਨਹੀਂ ਬਣਦਾ ਕੋਈ, ਪਰ ਉਹ ਅਸੀਂ ਕਰੇ ਆ ਜੀ ਉਹ। ਓਕੇ, ਉਹ ਦੌਰ 'ਚੋਂ ਨਿਕਲੇ ਆ ਜੀ, ਉਹ ਸਟਰਗਲ ਕੀਤਾ। ਹਾਂਜੀ ਹਾਂ। ਤੁਸੀਂ ਸ਼ੁਰੂ ਤੋਂ ਹੀ ਕੁਇਨਜ਼ਲੈਂਡ ਦੇ ਵਿੱਚ ਹੀ ਰਹੇ ਹੋ ਜਾਂ? ਮੈਂ ਬ੍ਰਿਸਬਨ 'ਚ ਆਇਆ ਸੀਗਾ ਜੀ। ਅੱਛਾ, ਬ੍ਰਿਸਬਨ ਦੇ ਵਿੱਚ। ਹਾਂਜੀ ਹਾਂ, ਸਾਊਥ ਸਾਈਡ ਹੀ ਰਿਹਾ ਜੀ ਮੈਂ, ਸਾਊਥ ਸਾਈਡ। ਕਿਤੇ ਹੋਰ ਨਹੀਂ ਮੂਵ ਕੀਤਾ? ਨਾ ਜੀ ਨਹੀਂ ਕੀਤਾ। ਅੱਛਾ ਜੀ। ਭਾਜੀ ਤੁਸੀਂ ਦੱਸਿਆ ਕਿ ਤੁਹਾਡੇ ਜਿਹੜੇ ਮਾਤਾ ਸੀਗੇ ਵਿੱਚ ਨੂੰ ਬਿਮਾਰ ਰਹਿੰਦੇ ਸੀ, ਕੀ ਹੋ ਗਿਆ ਸੀ ਉਹਨਾਂ ਨੂੰ? ਬਸ ਉਹ ਜੀ ਥੋੜਾ ਜਿਹਾ ਬਿਮਾਰੀ ਕੁਛ ਇਦਾਂ ਦੀ ਸੀ, ਤੇ ਪਰ ਉਹਨਾਂ ਦਾ ਬਿਮਾਰ ਹੋਣਾ ਵੀ ਸਾਡੇ ਸਾਰੇ ਪਰਿਵਾਰ ਲਈ ਇੱਕ ਸਦਮੇ ਦੇ ਵਾਂਗੂ ਸੀ। ਅਸੀਂ ਸਾਰੇ ਭੈਣ ਭਾਈ ਸਾਰੇ ਬਾਹਰ ਸੈਟਲ ਸੀ। ਜਦੋਂ ਬਿਮਾਰ ਹੋਏ, ਮੇਰੀ ਬੇਟੀ ਵੀ ਉਦੋਂ 2 ਮਹੀਨਿਆਂ ਦੀ ਸੀ। ਤੇ ਮੈਨੂੰ, ਮੇਰੇ ਲਈ ਉਹ ਇੱਕ ਹਾਰਡ ਮੂਮੈਂਟ ਸੀ ਉਹ ਟਾਈਮ, ਕਿ ਮੈਨੂੰ ਉਹ ਮੇਰੀ ਬੱਚੀ ਨੂੰ ਵੀ ਸਾਂਭਣਾ ਤੇ ਮੈਨੂੰ ਇੰਡੀਆ ਵੀ ਮਾਂ ਨੂੰ, ਕਿਉਂਕਿ ਮੈਂ ਇਕੱਲਾ ਪੁੱਤਾਂ 'ਚ ਨਹੀਂ ਵੀ ਕਰਦੇ ਹਨਾ। ਤੇ ਬਸ ਉਹ ਦੌਰ ਥੋੜਾ ਜਿਹਾ 4-5 ਸਾਲ ਦਾ ਥੋੜਾ ਜਿਹਾ ਔਖਾ ਰਿਹਾ ਆ। ਹੁਣ ਇਹ ਵੀ ਬੱਚੇ ਵੀ ਚਲੋ ਸਿਆਣੇ ਆ ਹਨਾ, ਸਭ ਕੁਝ ਟਾਈਮ ਦੇ ਨਾਲ ਸਾਰਾ ਕੁਝ ਸੈਲੀਬ੍ਰੇਟ ਹੋ ਗਿਆ ਜੀ। ਇਹ ਤਾਂ ਹੈ ਜੀ। ਹੁਣ ਠੀਕ ਨੇ ਆਂਟੀ? ਹੁਣ ਠੀਕ ਨੇ ਜੀ ਹਾਂ। ਹੁਣ ਕੋਈ ਪਰਿਵਾਰ ਦੇ ਵਿੱਚ ਹੈਗਾ ਹੁੰਦੀ? ਹਾਂਜੀ, ਡੈਡ ਮੇਰੇ, ਹਾਂਜੀ ਹਾਂ, ਭੈਣ ਇੰਡੀਆ ਆ ਤੇ ਉੱਥੇ ਕੰਮ ਵਾਲੇ ਹੈਗੇ। ਚਲੋ ਹੁਣ ਤੁਹਾਨੂੰ ਮਤਲਬ ਕਿ ਦਿਮਾਗ ਦੇ ਉੱਤੇ? ਹਾਂਜੀ, ਹੁਣ ਤਸੱਲੀ ਹੈ ਜੀ, ਬਿਲਕੁਲ। ਹਾਂਜੀ ਓਕੇ। ਤੇ ਤੁਸੀਂ ਆਪਣੀਆਂ ਬੇਟੀਆਂ ਦੇ ਵਿੱਚ ਕਿਹੋ ਜਿਹਾ ਭਵਿੱਖ ਦੇਖਦੇ ਹੋ? ਮੈਂ ਤਾਂ ਜੀ ਕਦੇ ਉਹਨਾਂ ਤੋਂ ਕਦੇ ਫੋਰਸ ਨਹੀਂ ਕੀਤਾ ਵੀ ਉਹ ਆਪਣੀ ਜ਼ਿੰਦਗੀ 'ਚ ਜੋ ਕਰਨਾ ਚਾਹਣ ਹੈਨਾ, ਵੀ ਮੈਂ ਕਦੇ ਥੋਪੂਗਾ ਨਹੀਂ ਉਹਨਾਂ ਤੇ। ਜੋ ਚਾਹਣ ਉਹ ਕਰ ਸਕਦੀਆਂ ਨੇ ਜੀ। ਤੁਸੀਂ ਕਿਉਂਕਿ ਗਾਇਕ ਹੋ, ਪੰਜਾਬੀ ਗਾਇਕ ਹੋ, ਤਾਂ ਤੁਹਾਡਾ ਪੰਜਾਬੀ ਨਾਲ ਵੀ ਵਧੀਆ ਲਗਾਵ ਹੋਏਗਾ। ਤੁਸੀਂ ਬੱਚਿਆਂ ਨੂੰ ਪੰਜਾਬੀ ਸਿਖਾਉਂਦੇ? ਜੀ ਬਿਲਕੁਲ। ਉਹ ਜ਼ਿਆਦਾਤਰ ਜਿੰਨੀ ਕੋਸ਼ਿਸ਼ ਕਰ ਸਕਦੇ ਆ ਵੱਧ ਤੋਂ ਵੱਧ ਪੰਜਾਬੀ ਬੋਲਣ ਦੀ, ਤੇ ਘਰ 'ਚ ਪੰਜਾਬੀ ਉਹਨਾਂ ਨੂੰ ਸਿਖਾਈ ਦੀ ਵੀ ਆ ਜੀ। ਜ਼ਿਆਦਾਤਰ ਪੰਜਾਬੀ ਬੋਲੀ ਦੀ ਆ। ਤੁਸੀਂ ਦੱਸਿਆ ਕਿ ਤੁਸੀਂ ਹਸਪਿਟੈਲਿਟੀ ਦੇ ਵਿੱਚ ਤੇ ਤੁਹਾਡੇ ਰੈਸਟੋਰੈਂਟ ਵੀ ਸੀ? ਹਾਂਜੀ। ਤੇ ਹੁਣ ਤੁਸੀਂ ਟੈਕਸੀ ਦਾ ਕੰਮ ਕਰਦੇ ਹੋ ਨਾਲ ਕਿ ਇਕੱਲੇ ਰੈਸਟੋਰੈਂਟ ਦੇ ਕੰਮ? ਰੈਸਟੋਰੈਂਟ ਦਾ ਜੀ ਨਾਲ ਥੋੜਾ ਜਿਹਾ ਉਹ ਡ੍ਰੌਪ ਆਫ ਕੀਤਾ ਹੋਇਆ। ਮੈਨੂੰ ਸਾਈਨਸ ਦੀ ਪ੍ਰੋਬਲਮ ਸੀ, ਤੇ ਜਿਹਦੇ ਕਰਕੇ ਮੈਂ ਕਿਚਨ 'ਚ ਬੜਾ ਜ਼ਿਆਦਾ ਕੰਮ ਨਹੀਂ ਕਰ ਸਕਦਾ। ਓਕੇ। ਤੇ ਹੁਣ ਉਹ ਚੀਜ਼ ਤੋਂ ਥੋੜਾ ਜਿਹਾ ਸੈਪਰੇਟ ਹੋਏ ਆ। ਅੱਛਾ। ਤੇ ਟੈਕਸੀ ਜਾਂ ਵੀ ਸ਼ੀਸ਼ੇ ਖੋਲੀ ਦੇ ਨੇ, ਖੁੱਲੀ ਹਵਾ ਮਿਲਦੀ ਆ। ਤੇ ਉਹ ਬਸ ਉਹ ਜ਼ਿਆਦਾ ਮੇਰੇ ਲਈ ਬੈਟਰ ਸੀਗਾ।
ਤੇ ਉਹ ਚੀਜ਼ ਨੂੰ ਹੁਣ ਮੈਂ ਡ੍ਰੌਪ ਆਫ ਕਰਕੇ ਜ਼ਿਆਦਾ ਡਰਾਈਵਿੰਗ ਲਾਈਨ 'ਚ ਆ ਜੀ। ਤੇ ਨਾਲ ਵਧੀਆ ਇੱਕ ਇਹ ਚੀਜ਼ ਸੀਗੀ, ਮੈਂ ਦੇਬੀ ਭਾਜੀ ਨੂੰ ਜਦੋਂ ਵੀ ਸੁਣਦਾ ਹੁੰਦਾ ਸੀ ਨਾ, ਉਹ ਪਹਿਲਾਂ ਸਟਾਰਟਿੰਗ ਉਹਨਾਂ ਨੇ ਟੈਕਸੀ ਤੋਂ ਕੀਤੀ ਸੀ। ਤੇ ਉਹ ਕਹਿੰਦੇ ਵੀ ਮੈਂ ਕਈ ਵਾਰ ਸਵਾਰੀਆਂ ਇਗਨੋਰ ਕਰ ਦਿੰਦਾ ਹੁੰਦਾ ਸੀ ਵੀ ਮੇਰਾ ਗੀਤ ਮਿਸ ਹੋ ਜਾਣਾ ਹਨਾ। ਤੇ ਮੈਂ ਉਹ ਚੀਜ਼ ਫੋਲੋ ਕਰਦਾ ਵੀ ਕਾਪੀ ਪੈਨ ਹਮੇਸ਼ਾ ਗੱਡੀ 'ਚ ਨਾਲ ਹੀ ਹੁੰਦਾ। ਜਦੋਂ ਹੁੰਦਾ ਆਪਾਂ ਸਵਾਰੀ ਇਗਨੋਰ ਕਰ ਦਿੰਦੀ, ਆਪਾਂ ਜਦੋਂ ਲਿਖਣ ਬੈਠ ਜਾਈਦਾ। ਤੇ ਉਹ ਚੀਜ਼ ਮੇਰਾ ਹੁਣ ਮੈਨੂੰ ਲੱਗਦਾ ਮੇਰਾ ਸ਼ੌਕ ਵਧੀਆ ਪੂਰਾ ਹੋ ਰਿਹਾ। ਅੱਛਾ। ਤੇ ਤੁਸੀਂ ਹੁਣ ਇਨ ਫਿਊਚਰ ਜਿਹੜੇ ਗਾਣੇ ਰਿਲੀਜ਼ ਕਰਨੇ ਆ, ਕਦੋਂ ਕੁ ਤੱਕ ਤੁਹਾਡੇ ਹੈਗਾ? ਹਾਂਜੀ, ਨਿਊ ਈਅਰ ਦੇ ਉੱਤੇ ਪਲਾਨ ਹੈ ਜੀ, ਦੋਨੋਂ ਗਾਣੇ। ਤੇ ਫਿਲਮਾਂਕਣ ਇੱਥੇ ਕਰਨਾ, ਵੀਡੀਓਗ੍ਰਾਫੀ? ਫਿਲਮਾਂਕਣ ਜੀ ਕੋਸ਼ਿਸ਼ ਤਾਂ ਸੀ ਪਹਿਲਾਂ ਕਿ ਇੰਡੀਆ ਸ਼ੂਟ ਕਰੀਏ। ਅੱਛਾ। ਪਿਛਲੇ ਸਾਲ ਦੁਬਾਰਾ ਸੀ ਇੰਗਲੈਂਡ ਦਾ ਟ੍ਰਿਪ, ਤੇ ਉਹ ਦੁਬਾਰਾ ਕੈਂਸਲ ਹੋਈਆਂ ਸਾਰਾ ਕੁਝ ਜੀ। ਤੇ ਹੁਣ ਇੱਥੇ ਹੀ ਕਰ ਰਹੇ ਜੀ ਸਾਰਾ ਕੁਝ। ਤੁਸੀਂ ਦੱਸਿਆ ਤੁਹਾਡੀ ਆਪ ਦੀ ਕੰਪਨੀ, ਕੀ ਨਾਮ ਹੈ ਜੀ ਤੁਹਾਡੀ ਕੰਪਨੀ ਦਾ? ਵੱਜੇ ਰੇਡੀਓ ਐਂਟਰਟੇਨਮੈਂਟ। ਮੈਂ ਔਰ ਮੇਰੇ ਵੱਡੇ ਵੀਰ ਪਰਮਿੰਦਰ ਪਾਰਸ ਇੰਡੀਆ ਤੋਂ। ਓਕੇ। ਤੇ ਅਸੀਂ ਰਲ ਕੇ ਹੀ ਕੰਮ ਸ਼ੁਰੂ ਕੀਤਾ ਸੀਗਾ। ਤੁਹਾਡੇ ਹੁਣ ਤੱਕ 2 Song ਆ ਚੁੱਕੇ ਨੇ? ਹਾਂਜੀ, 2 Song। ਤੇ ਕਿਹੋ ਜਿਹਾ ਹੁੰਗਾਰਾ ਮਿਲਿਆ ਦਰਸ਼ਕਾਂ ਦਾ? ਵਧੀਆ ਜੀ, 500,000 ਮਿਲੀਅਨ ਤੱਕ ਪਹੁੰਚ ਗਏ ਸੀਗੇ ਵਿਊ। ਤੇ ਹੁਣ ਨਵੀਂ ਸ਼ੁਰੂਆਤ ਸੀਗੀ, ਇੰਨਾ ਤਾਂ ਐਕਸਪੈਕਟ ਵੀ ਨਹੀਂ ਕੀਤਾ ਸੀਗਾ ਕਿ ਇੱਥੇ ਤੱਕ ਵੀ ਪਹੁੰਚ ਜਾਊਗਾ। ਬਹੁਤ ਹੀ ਵਧੀਆ ਜੇ 500 ਮਿਲੀਅਨ ਤੱਕ ਪਹੁੰਚੇ ਨੇ। ਕਈ ਸਿੰਗਰ ਇਹੋ ਜਿਹੇ ਨੇ ਫੇਕ ਵਿਊਜ਼ ਲੈ ਲੈਂਦੇ ਨੇ। ਹਾਂਜੀ। ਤੁਸੀਂ ਤਾਂ ਨਹੀਂ ਸੀ ਲਾਏ? ਨਹੀਂ ਜੀ, ਏਦਾਂ ਆਪਣੀ ਕੋਸ਼ਿਸ਼ ਨਹੀਂ ਸੀਗੀ। ਅੱਛਾ। ਆਫਰਾਂ ਬਹੁਤ ਆਈਆਂ ਸੀਗੀਆਂ ਜੀ ਜਦੋਂ, ਕਿਉਂਕਿ ਇਸ ਉਹ ਆ ਫੀਲਡ ਦੇ ਵਿੱਚ ਫਿਰ ਤੁਹਾਨੂੰ ਆਫਰ ਬਹੁਤ ਕਰਦੇ ਆ। ਜੀ। ਮੈਨੂੰ ਈਵਨ ਕਿ ਨਿਊਜ਼ਪੇਪਰ ਵਾਲੇ ਵੀ ਬਹੁਤ ਕੰਟੈਕਟ ਕਰਦੇ ਕਿ ਬਾਈ ਆਪਣੇ ਬਾਰੇ ਲਿਖ ਕੇ ਥੋੜਾ ਭੇਜ। ਤੇ ਮੈਂ ਕਿਹਾ ਯਾਰ ਪੜ੍ਹਨਾ ਵੀ ਮੈਂ ਹੀ ਆ, ਫਿਰ ਕੀ ਫਾਇਦਾ, ਪਰ ਮੈਨੂੰ ਪਤਾ ਮੈਂ ਕਿੱਦਾਂ ਦਾ ਹਨਾ। ਮੈਂ ਕਿਹਾ ਵੀ ਨਹੀਂ, ਉਹ ਚੀਜ਼ ਨਹੀਂ ਕਰਨੀ ਹੈਗੀ ਹਨਾ, ਵੀ ਉਹ ਫੋਕੀ ਸ਼ੌਹਰਤ ਤੋਂ ਆਪਾਂ ਨੂੰ ਦੂਰੇ ਆਪਾਂ। ਜੀ ਬਿਲਕੁਲ, ਕਿ ਇੱਕ ਮੁਕਾਮ ਬਣਾ ਲਈਏ, ਫਿਰ ਉਸ ਤੋਂ ਬਾਅਦ ਜਦੋਂ ਮੁਕਾਮ ਬਣ ਜਾਂਦਾ ਓਬਵੀਅਸਲੀ ਉਹ ਚੀਜ਼ਾਂ ਵੀ ਫਿਰ ਚੰਗੀਆਂ ਲੱਗਦੀਆਂ। ਅੱਜ ਤੁਸੀਂ ਬਹੁਤ ਹੀ ਓਨੈਸਟ ਜਿਹੜੀ ਹੈਗੀ ਫੀਡਬੈਕ ਦਿੱਤੀ ਹੈ ਕਿ ਤੁਸੀਂ ਫੇਕ ਵਿਊਜ਼ ਨਹੀਂ ਲਏ ਹੈਗੇ, ਕਿਉਂਕਿ ਅੱਜ ਕੱਲ ਟ੍ਰੈਂਡ ਹੈ ਜੀ। ਤੁਸੀਂ ਦੇਖਿਆ ਹੋਣਾ ਅਜੇ ਗਾਣਾ ਰਿਲੀਜ਼ ਬਾਅਦ ਚ ਹੁੰਦਾ ਤੇ ਜਿਹੜੇ ਵਿਊਜ਼ ਹੁੰਦੇ ਨੇ ਮਿਲੀਅਨ ਤੱਕ ਚਲੇ ਜਾਂਦੇ, 1 ਮਿਲੀਅਨ ਓਵਰ 2 ਮਿਲੀਅਨ ਇਦਾਂ ਦੇ ਵਿਊਜ਼ ਜਾਂਦੇ। ਪਤਾ ਨਹੀਂ ਵੀ ਸ਼ਾਇਦ ਜਿਉਂਦੇ ਤੇ ਮੁਰਦੇ ਸ਼ਾਇਦ ਇਕੱਠੇ ਹੋਣਗੇ, ਉਹ ਜਿਹੜੇ ਚੈੱਕ ਕਰਦੇ ਹੋਣਗੇ ਉਹ ਵਿਊਜ਼ ਹਨਾ। ਵੀ ਜਿਉਂਦਿਆਂ ਚ ਤਾਂ ਨਹੀਂ ਮੈਨੂੰ ਲੱਗਦਾ ਇੰਨੇ ਬੰਦੇ ਹੋਣਗੇ ਪੰਜਾਬੀ ਹਨਾ। ਹਾਂਜੀ। ਤੇ ਚਲੋ ਬਾਕੀ ਬਾਬੇ ਨਾਨਕ ਨੂੰ ਪਤਾ ਜੀ ਹਨਾ। ਬੜੀ ਵਧੀਆ ਗੱਲ ਕੀਤੀ ਹੈ ਤੁਸੀਂ। ਤੇ ਤੁਸੀਂ ਕਿਹਾ ਵੀ ਤੁਸੀਂ ਇੰਡੀਆ ਵੀ ਜਾਂਦੇ ਰਹਿੰਦੇ, ਹੁਣ ਕੋਵਿਡ ਦੀ ਸਿਚੁਏਸ਼ਨ ਕਰਕੇ ਔਖਾ ਨਹੀਂ ਲੱਗਦਾ ਤੁਹਾਨੂੰ? ਹੁਣ ਥੋੜਾ ਮੈਂ ਕਿਉਂਕਿ ਪਿਛਲੇ 2 ਸਾਲਾਂ ਤੋਂ 2019 ਚ ਗਿਆ ਸੀਗਾ, ਤੇ ਹੁਣ 2 ਸਾਲ ਹੋ ਗਏ ਵੀ ਜਾ ਨਹੀਂ ਹੋਇਆ ਜੀ। ਉਹ ਹਰ ਇੱਕ ਵੀਕਐਂਡ ਤੇ ਜਦੋਂ ਵੀ ਦੋਸਤਾਂ ਮਿੱਤਰਾਂ ਨਾਲ ਉੱਥੇ ਗੱਲ ਹੁੰਦੀ ਆ, ਤੇ ਇਹੀ ਅਫਸੋਸ ਜਿਹਾ ਹੁੰਦਾ ਵੀ ਕਦੋਂ ਖੁੱਲੇ। ਤੁਹਾਡੀ ਪੈਰੈਂਟਸ ਨਾਲ ਵੀ ਬਹੁਤ ਜ਼ਿਆਦਾ ਅਟੈਚਮੈਂਟ? ਮੰਮਾ ਨਹੀਂ ਕਹਿੰਦੇ ਵੀ ਮੈਂ ਆਣਾ ਇੱਥੇ? ਨਹੀਂ, ਉਹ ਤਾਂ ਉਹਨਾਂ ਦਾ ਕਿਉਂਕਿ ਸਰੀਰਕ ਥਲੇ ਉਹ ਇੰਨੇ ਅਨਫਿਟ ਨੇ, ਆ ਨਹੀਂ ਸਕਦੇ। ਤੇ ਪਰ ਸਾਡੀ ਕੋਸ਼ਿਸ਼ ਆ ਕਿ ਅਸੀਂ ਉਹਨਾਂ ਕੋਲ ਜਿੰਨਾ ਵੱਧ ਤੋਂ ਵੱਧ ਟਾਈਮ ਸਪੈਂਡ ਕਰ ਸਕੀਏ। ਤੇ ਪਰ ਹਲੇ ਦੌਰ ਇਦਾਂ ਦਾ ਚੱਲ ਰਿਹਾ ਕਿ ਵੀ ਹਲੇ ਬਚੋ ਜਿੰਨਾ ਬਚ ਹੁੰਦਾ। ਜੀ ਬਿਲਕੁਲ। ਤੁਹਾਡੇ ਸਟਰਗਲ ਦੇ ਵਿੱਚੋਂ ਤੁਸੀਂ ਕੁਝ ਅਜਿਹੀ ਗੱਲ ਸਿੱਖੀ ਹੋਵੇ ਕਿ ਵਾਕਈ ਮੈਂ ਇੱਥੇ ਆ ਕੇ ਬਹੁਤ ਹੀ ਚੰਗਾ ਕਰ ਲਿਆ, ਜੇ ਕਿਤੇ ਇੰਡੀਆ ਹੁੰਦਾ ਇਹ ਕਦੇ ਵੀ ਨਹੀਂ ਸੀ ਹੋਣਾ? ਪੈਸਾ ਜੀ ਮਿਹਨਤ, ਕਿ ਇੰਡੀਆ 'ਚ ਉਹ ਚੀਜ਼ਾਂ ਬਣਾਉਣ ਦੇ ਲਈ ਮੈਨੂੰ ਲੱਗਦਾ ਵੀ ਸ਼ਾਇਦ ਮੇਰੀ ਹਲੇ 2 ਉਮਰਾਂ ਲੱਗ ਜਾਣੀਆਂ ਸੀ, ਜੋ ਅਸੀਂ ਇੱਥੇ 13-14 ਸਾਲਾਂ 'ਚ ਬਣਾ ਚੁੱਕੇ ਹੈ ਨਾ। ਦੂਜਾ, ਫਰੈਂਡ ਸਰਕਲ ਵੀ ਵਧੀਆ, ਚੰਗੇ ਮਾੜੇ ਦੋਸਤ ਹਰ ਇੱਕ, ਜੇ ਕਿਤੇ ਚੰਗਿਆਈ ਆ ਤਾਂ ਬੁਰਾਈ ਵੀ ਹੈਗੀ ਆ। ਚੰਗੇ ਵੀ ਬਣੇ ਦੋਸਤ, ਮਾੜੇ ਵੀ ਮਿਲੇ। ਚੰਗੇ ਅੱਜ ਵੀ ਨਾਲ ਨੇ, ਮਾੜੇ ਉਹ ਵਹਾ ਦੇ ਵਾਂਗੂ ਹੁੰਦੇ ਆ, ਨਾਲ ਨਾਲ ਬਹਿ ਜਾਂਦੇ ਨੇ ਹੈ ਨਾ। ਤੇ ਚੰਗੇ ਉਹ ਪੁਲ ਵਾਂਗੂ ਹੁੰਦੇ ਆ ਜਿਹੜੇ ਤੁਹਾਡੇ ਨਾਲ ਹਰ ਟਾਈਮ ਖੜੇ ਰਹਿੰਦੇ ਆ, ਤੁਹਾਨੂੰ ਪਾਰ ਕਰਾਉਂਦੇ ਆਉਂਦੇ ਜਾਂਦੇ, ਤੁਹਾਡਾ ਰਸਤਾ ਬਣਦੇ ਆ ਹੈ ਨਾ। ਤੇ ਉਹ ਚੀਜ਼ਾਂ ਮੇਰੇ ਲਈ ਹਮੇਸ਼ਾ ਹੀ ਸਿੱਖਣ ਲਈ ਰਹੀਆਂ ਨੇ ਹੈ ਨਾ, ਵੀ ਮੈਂ ਹਮੇਸ਼ਾ ਸ਼ੁਕਰਗੁਜ਼ਾਰ ਆ ਉਹਨਾਂ ਦੋਸਤਾਂ ਦਾ ਜਿਹੜੇ ਅੱਜ ਵੀ ਮੇਰੇ ਨਾਲ ਨੇ। ਸੋ ਰਾਜਾ ਗਿੱਲ ਜੀ ਹੁਣ ਆਪਣਾ ਫਿਊਚਰ ਜਿਹੜਾ ਹੈਗਾ, ਆਪਣਾ ਭਵਿੱਖ ਜਿਹੜਾ ਹੈਗਾ, ਇੱਕ ਸਿੰਗਰ ਦੇ ਤੌਰ ਤੇ ਦੇਖ ਰਹੇ ਨੇ? ਹਾਂਜੀ ਬਿਲਕੁਲ। ਸਿੰਗਰ ਤੇ ਗੀਤਕਾਰੀ 'ਚ ਵੀ ਮੈਨੂੰ ਲਿਖਣ ਦਾ, ਮੈਂ ਤੁਹਾਨੂੰ ਦੱਸਿਆ ਸੀ, ਮੈਂ ਪੜ੍ਹਿਆ ਵੀ ਪ੍ਰੋਫੈਸਰ ਮੋਹਨ ਸਿੰਘ, ਮੇਰੇ ਸੁਰਜੀਤ ਪਾਤਰ ਸਾਹਿਬ, ਮੈਂ ਬਹੁਤ ਪੜ੍ਹਦਾ ਉਹਨਾਂ ਬਾਰੇ ਵੀ। ਤੇ ਕਈ ਨਾਵਲ ਤੇ ਕਈ ਕਿਤਾਬਾਂ ਨੇ ਜਿਹੜੀਆਂ ਹਲੇ ਅਨਕੰਪਲੀਟ ਨੇ। ਹਮੇਸ਼ਾ ਐ ਹੁੰਦਾ ਕਿ ਵੀ ਨਹੀਂ ਇਹਦੇ 'ਚ ਕੁਝ ਹੋਰ ਮਸਾਲਾ ਲਿਖਿਆ ਜਾ ਸਕਦਾ, ਉਹ ਪਈਆਂ ਨੇ ਹਲੇ। ਫਿਊਚਰ ਜੋ ਕਰਾਂਗੇ। ਰਿਆਜ਼ ਇੱਥੇ ਕਰਦੇ ਹੋ ਤੁਸੀਂ? ਹਾਂਜੀ ਆਪੇ। ਹਾਂਜੀ ਹਾਂ, ਹਾਰਮੋਨੀਅਮ ਵਗੈਰਾ ਘਰ ਰੱਖਿਆ? ਹਾਰਮੋਨੀਅਮ ਹੈਗਾ ਜੀ। ਹਾਂਜੀ ਘਰੇ ਆ ਜੀ ਸਾਰਾ ਕੁਝ। ਤੇ ਤੁਹਾਡੀ ਮਿਸਿਸ ਤੁਹਾਡੇ ਨਾਲ ਕੋਆਪਰੇਟ ਕਰਦੇ ਨੇ? ਹਾਂਜੀ, ਉਹ ਜਦੋਂ ਕੰਮ ਤੇ ਹੁੰਦੀ ਆ ਫਿਰ ਕਰ ਲਈਦਾ ਜੀ। ਤੇ ਉਹਦੇ ਸਾਹਮਣੇ ਨਹੀਂ ਕਰਦੇ ਹੈਗੇ? ਉਹ ਨਹੀਂ, ਫਿਰ ਜ਼ਿਆਦਾ ਐ ਹੁੰਦਾ ਵੀ ਛੱਡੋ ਕਾਹਨੂੰ, ਸੁਰ ਦਾ ਜ਼ਿਆਦਾ ਖਿੰਡ ਜਾਣ ਕਿਤੇ, ਤਾਂ ਕਰਕੇ ਹੁੰਦਾ ਜੀ। ਓਕੇ। ਤੁਹਾਡੇ ਬੱਚੇ ਲਾਈਕ ਕਰਦੇ ਨੇ ਤੁਹਾਡੇ 뮤직? ਹਾਂਜੀ, ਉਹ 뮤직 ਬਹੁਤ ਦੋਨੋਂ ਪਸੰਦ ਕਰਦੇ ਆ। ਇੱਕ ਨੂੰ ਡਾਂਸ ਦਾ ਜ਼ਿਆਦਾ ਆ। ਅੱਛਾ। ਤੇ ਛੋਟੀ 2.5 ਸਾਲ ਦੀ, ਉਹਨੂੰ ਥੋੜਾ ਜਿਹਾ ਗਾਇਕੀ ਵੱਲ ਮੈਨੂੰ ਲੱਗਦਾ ਵੀ ਸ਼ਾਇਦ ਅੱਛਾ ਅੱਗੇ ਪਰਸਿਊ ਕਰੂਗੀ। ਦੈਟਸ ਰੀਲੀ ਨਾਈਸ। ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ। ਤੁਹਾਡੇ ਕੌੜੇ ਮਿੱਠੇ ਜਿਹੜੇ ਐਕਸਪੀਰੀਐਂਸਸ ਹੈਗੇ ਨੇ ਉਹਨਾਂ ਵਿੱਚੋਂ ਤੁਸੀਂ ਸਾਡੇ ਦਰਸ਼ਕਾਂ ਨੂੰ ਕੋਈ ਸੰਦੇਸ਼ ਦੇਣਾ ਚਾਹੋ? ਨਾ ਜੀ, ਸੰਦੇਸ਼ ਤਾਂ ਨਹੀਂ ਐਡੇ ਜੋਗੇ ਆਪਾਂ ਹੈਗੇ, ਬਸ ਵੀ ਜ਼ਿੰਦਗੀ 'ਚ ਉਹ ਚੀਜ਼ ਜਿਹੜੀ ਤੁਹਾਨੂੰ ਧੋਖਾ ਦੇਵੇ ਉਹ ਚੀਜ਼ ਕਦੇ ਨਾ ਕਰੋ। ਸੋਚ ਕੇ ਚੱਲੋ ਹੈ ਨਾ, ਸਮਝ ਕੇ ਚੱਲੋ ਜੀ। ਉਹ ਪਲ ਵੀ ਨਹੀਂ ਗਵਾਉਣਾ ਚਾਹੀਦਾ ਕਿ ਜ਼ਿੰਦਗੀ 'ਚੋਂ ਕਦੇ ਵਾਪਸ ਵੀ ਨਹੀਂ ਆਉਂਦਾ ਹੈ ਨਾ। ਤੇ ਬਸ ਜੋ ਹੈ ਸੋਚ ਸਮਝ ਕੇ
ਜੋ ਪੈਰ ਫੁੱਟੋ, ਇੱਕ ਮੈਨੂੰ ਫਾਦਰ ਸਾਹਿਬ ਦੀਆਂ ਲਾਈਨਾਂ ਯਾਦ ਨੇ। ਉਹ ਵੀ ਮਨਮੋਹਨ ਸਿੰਘ, ਪ੍ਰੋਫੈਸਰ ਮਨਮੋਹਨ ਸਿੰਘ ਦੇ ਬਹੁਤ ਵੱਡੇ ਫੈਨ ਨੇ। ਉਹਨਾਂ ਦੀਆਂ ਲਾਈਨਾਂ ਸੀ ਕਿ ਉਹ ਲਾਈਨਾਂ ਸਨ ਕਿ ਦਾਤੇ ਦੀਆਂ ਬੇਪਰਵਾਹੀਆਂ ਤੋਂ ਤੂੰ ਬੇਪਰਵਾਹ ਡਰਿਆ ਕਰ, ਜੋ ਪਲ ਵਿੱਚ ਜਲਥਲ ਕਰ ਦੇਵੇ ਪੈਰ ਸਾਗਰ ਸਮਝ ਕੇ ਤਰਿਆ ਕਰ। ਜੀ ਬਿਲਕੁਲ। ਇਹ ਜ਼ਿੰਦਗੀ 'ਚ ਇਹ ਪਲ ਜੋ ਅੱਜ ਹੈ ਉਹ ਕੱਲ ਨੂੰ ਨਹੀਂ ਹੈ, ਨਹੀਂ ਹੈਗਾ ਜੀ। ਜੋ ਕੱਲ ਨੂੰ ਹੋਊਗਾ ਉਹ ਪਿਛਲਾ ਕੱਲ ਬਣ ਕੇ ਰਹਿ ਜਾਣਾ। ਜੀ ਜੀ, ਲਾਈਫ ਇਜ਼ ਸੋ ਅਨਪ੍ਰੈਡਿਕਟੇਬਲ, ਤੁਸੀਂ ਪ੍ਰੈਡਿਕਟ ਨਹੀਂ ਕਰ ਸਕਦੇ ਆਉਣ ਵਾਲਾ ਸਮਾਂ। ਖੁਸ਼ ਰਹੋ ਜ਼ਿੰਦਗੀ 'ਚ, ਇਹ ਪਲ ਦੁਬਾਰਾ ਨਹੀਂ ਆਉਣੇ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਰ। ਥੈਂਕ ਯੂ ਜੀ, ਬਹੁਤ ਬਹੁਤ ਥੈਂਕ ਯੂ। ਸੋ ਦਰਸ਼ਕੋ, ਤੁਹਾਡੇ ਤੋਂ ਵੀ ਸਮਾਂ ਹੋ ਚੱਲਿਆ ਜੀ ਇਜਾਜ਼ਤ ਲੈਣ ਦਾ। ਜਿਵੇਂ ਕਿ ਰਾਜਾ ਗਿੱਲ ਜੀ ਨੇ ਕਿਹਾ ਕਿ ਹੱਸਦੇ ਰਹੋ ਹਮੇਸ਼ਾ, ਹੱਸਣ ਨਾਲ ਹੀ ਜਿਹੜੀ ਜ਼ਿੰਦਗੀ ਆ ਉਹ ਚੰਗੇ ਮੁਕਾਮ ਤੇ ਜਾਂਦੀ ਹੈ। ਰੱਬ ਰਾਖਾ।